ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਅਸੀਂ ਜਿਹੜੇ ਆ ਜੀ ਪੰਜਾਬ ਭਰ ਦੀਆਂ ਜਿਹੜੀਆਂ ਖਬਰਾਂ ਆ, ਰਾਸ਼ਟਰ ਪੱਧਰ ਦੀਆਂ ਖਬਰਾਂ ਆ, ਉਸ ਦੇ ਉੱਤੇ ਜਿਹੜੀ ਜੀ ਗੱਲਬਾਤ ਕਰਦੇ ਹਾਂ, ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ ਜੁੜਦੇ ਨੇ ਬਲਤੇਜ ਪੰਨੂ ਜੀ, ਅਤੇ ਅੱਜ ਸਾਡੇ ਨਾਲ ਇੱਕ ਵਾਰੀ ਫਿਰ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ ਜੀ, ਧੰਨਵਾਦ। ਅਤੇ ਨਾਲ ਹੀ ਜਿਹੜਾ ਦੱਸਦੇ ਵੀ ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਹੈ, ਇਸ ਨੂੰ ਸਪਾਂਸਰ ਕੀਤਾ ਆ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਰਜਿੰਦਰ ਕੌਰ ਜੀ ਨੇ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ, ਕਰਮਪਾਲ ਸਿੰਘ ਜੀ ਅਤੇ ਜਸਜੀਤ ਕੌਰ ਜੀ ਨੇ ਕਲੋਵਿਸ ਤੋਂ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸਟੂਡੀਓ ਦੇ ਵਿੱਚ ਨੰਬਰ 408 722 7698 4087227698 ਦੇ ਉੱਤੇ। ਇਸ ਦੇ ਨਾਲ ਹੀ ਦੱਸ ਦਈਏ ਵੀ ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣ ਸਕਦੇ ਹੋ ਫੋਨ ਨੰਬਰ ਦੇ ਉੱਤੇ ਵੀ, ਲਾਈਵ ਵੀ 832 551 5029 8325515029 ਜਾਂ 605 475 6868 6054756868। ਸਾਡੀ ਵੈਬਸਾਈਟ www.punjabiradiousa.com ਦੇ ਉੱਤੇ ਵੀ ਤੁਸੀਂ ਪੰਜਾਬੀ ਰੇਡੀਓ USA ਦੇ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ। ਅਤੇ ਬਲਤੇਜ ਪੰਨੂ ਜੀ, ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਟਿਆਲੇ ਵਾਲੀ ਸੀਟ ਜਿਹੜੀ ਆ ਉਸ ਨੂੰ ਲੈ ਕੇ, ਜਿਸ ਨੂੰ ਲੈ ਕੇ ਹੁਣ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਆਰਟੀਕਲਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ, ਜਿਸ ਦੇ ਵਿੱਚ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ, ਉਸ ਦੀ ਜਿਹੜੀ ਦੂਰੀ ਜਿਹੜੀ ਆ ਪਟਿਆਲੇ ਤੋਂ ਬਣੀ ਹੋਈ ਆ ਅਜੇ ਤੱਕ, ਅਤੇ ਇੱਦਾਂ ਆਰਟੀਕਲਾਂ ਲੱਗ ਰਹੀਆਂ ਵੀ ਇਹਨਾਂ ਦੀ ਆਪਸ ਦੇ ਵਿੱਚ ਸਮਝੌਤਾ ਹੋ ਚੁੱਕਾ ਦੋਨਾਂ ਸੀਟਾਂ 'ਤੇ। ਇਹ ਗੱਲ ਤਾਂ ਵੈਸੇ ਚਰਚਾ ਦੇ ਵਿੱਚ ਪਹਿਲਾਂ ਤੋਂ ਵੀ ਚੱਲ ਰਹੀ ਹੈ ਜੀ, ਕਿ ਦੋ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਉਹਨਾਂ ਦਾ ਆਪਸ ਦੇ ਵਿੱਚ ਸਮਝੌਤਾ ਵੀ ਇੱਕ ਸਾਨੂੰ ਦੇ ਦਿਓ ਤੇ ਇੱਕ ਤੁਸੀਂ ਲੈ ਲਓ ਜੀ। ਇਸੇ ਕਰਕੇ ਓਪਨਲੀ ਕੈਪਟਨ ਅਮਰਿੰਦਰ ਸਿੰਘ ਹੋਰੀ ਕਹੀ ਜਾਂਦੇ ਨੇ ਅਜੇ ਵੀ ਕਿ ਉਹਨਾਂ ਨੇ ਤਲਵੰਡੀ ਸਾਬੋ ਨਹੀਂ ਜਾਣਾ, ਉਹ ਤਾਂ ਇੱਥੇ ਪਟਿਆਲੇ 'ਤੇ ਜ਼ੋਰ ਲਾਉਣਗੇ। ਉੱਥੇ ਇਕੱਲੇ ਪ੍ਰਤਾਪ ਸਿੰਘ ਬਾਜਵਾ ਹੋਰੀ ਫਤਿਹ ਨੇ, ਬਾਕੀ ਸਾਰੀ ਜਿਹੜੀ ਕਾਂਗਰਸ ਆ ਉਹ ਡਾਈ ਹੋਈ ਹੈ ਜੀ ਇੱਥੇ ਪਟਿਆਲੇ ਦੇ ਵਿੱਚ ਜੀ। ਅਕਾਲੀ ਦਲ ਜਿਹੜਾ ਜੀ, ਉਹਨੇ ਸਾਰੇ ਜਥੇਦਾਰਾਂ ਦੀਆਂ ਜਿਹੜੀਆਂ ਡਿਊਟੀਆਂ ਨੇ ਉਹ ਲਾਈਆਂ ਹੋਈਆਂ ਜੀ ਤਲਵੰਡੀ ਸਾਬੋ ਦੇ ਵਿੱਚ। ਇੱਥੇ ਪਟਿਆਲੇ ਦੇ ਵਿੱਚ ਜਿਹੜੇ ਨੇ ਜੀ ਉਹ ਆਉਂਦੇ ਜ਼ਰੂਰ ਨੇ, ਪਰ ਉੱਥੇ ਦਫ਼ਤਰ 'ਚ ਹਾਜ਼ਰੀ ਜੀ ਪਾ ਕੇ ਥੋੜ੍ਹੀ ਜੀ ਉਹ ਜਿਹੜੇ ਚਲੇ ਜਾਂਦੇ ਨੇ। ਜਿੱਦਣ ਪੇਪਰ ਭਰੇ ਸੀਗੇ ਉਸ ਦਿਨ ਸੁਖਬੀਰ ਸਿੰਘ ਬਾਦਲ ਹੋਰੀ ਆਏ ਸੀ, ਮੁੜ ਕੇ ਨਹੀਂ ਆਏ ਅਜੇ ਤੱਕ। ਨਾ ਬਿਕਰਮ ਸਿੰਘ ਮਜੀਠੀਆ ਹੋਰੀ ਜਿਹੜੇ ਨੇ ਉਹ ਇੱਥੇ ਕੋਈ ਪ੍ਰਚਾਰ ਕਰਨ ਦੇ ਵਾਸਤੇ ਜਿਹੜੇ ਆਏ ਨੇ ਪਟਿਆਲੇ ਦੇ ਵਿੱਚ, ਜਿੱਥੋਂ ਇਹਨਾਂ ਚੀਜ਼ਾਂ ਨੂੰ ਫਿਰ ਦੁਬਾਰਾ ਹਵਾ ਜਿਹੜੀ ਆ ਜੀ ਉਹ ਮਿਲ ਰਹੀ ਹੈ ਕਿ ਅਕਾਲੀ ਦਲ ਨੇ ਇੱਥੋਂ ਇਸ ਸੀਟ ਤੋਂ ਬਹੁਤਾ ਕੋਈ ਜ਼ੋਰ ਜਿਹੜਾ ਉਹ ਨਹੀਂ ਲਾਇਆ। ਉਹਨਾਂ ਨੇ ਬਹੁਤਾ ਜ਼ੋਰ ਜਿਹੜਾ ਤਲਵੰਡੀ ਸਾਬੋ ਵਾਲੀ ਜਿਹੜੀ ਸੀਟ ਆ ਉਹਦੇ ਉੱਤੋਂ ਹੀ ਲਾਇਆ ਹੋਇਆ ਜੀ। ਤੋ ਕਿਤੇ ਨਾ ਕਿਤੇ ਕੁਛ ਨਾ ਕੁਛ ਤਾਂ ਜਿਹੜਾ ਜੀ ਇਹਦੇ ਪਿੱਛੇ ਹੈ, ਕਿਉਂਕਿ ਜਿਹੜਾ ਹਲਕਾ ਇੰਚਾਰਜ ਬਣਾਇਆ ਹੋਇਆ ਇੱਥੋਂ ਦਾ ਪਟਿਆਲੇ ਦਾ ਜੀ, ਉਹ ਦਲਜੀਤ ਸਿੰਘ ਚੀਮਾ ਹੋਰੀ ਨੇ, ਜਿਹੜੇ ਕਿ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਨੇ। ਉਹ ਕੈਨੇਡਾ ਦੇ ਦੌਰੇ ਤੇ ਫਿਰਦੇ ਨੇ ਜੀ। ਜਦੋਂ ਏਡੀ ਅਹਿਮ ਚੋਣ ਹੋਵੇ, ਜਿਹੜੀ ਕਿ ਜ਼ਿਮਨੀ ਚੋਣ ਤਾਂ ਸਮਝਿਆ ਜਾਂਦਾ ਨਾ ਕਿ ਸਰਕਾਰ ਨੇ ਹਰ ਹਾਲਤ ਦੇ ਵਿੱਚ ਜਿੱਤਣੀ ਹੁੰਦੀ ਆ, ਤਾਂ ਉਸ ਮੌਕੇ ਦੇ ਉੱਤੇ ਜਿਹੜਾ ਜੀ ਜਿਹੜਾ ਇਹ ਨਾ ਹੋਣਾ ਜਿਹੜਾ ਖਾਸ ਤੌਰ ਦੇ ਉੱਤੇ ਵੱਡਿਆਂ ਦਾ, ਵੱਡੀ ਲੀਡਰਸ਼ਿਪ ਦਾ, ਤਾਂ ਉਹ ਸਵਾਲ ਤਾਂ ਜਿਹੜੇ ਉਹ ਖੜੇ ਹੁੰਦੇ ਨੇ ਜੀ। ਬਿਲਕੁਲ ਜੀ, ਸਵਾਲ ਕੀ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਸਪਸ਼ਟ ਜਿਹੜਾ ਹੈ ਜੀ ਉਹ ਇਸ ਟਾਈਮ ਦਿਖ ਰਿਹਾ ਹੈ ਇਹਨਾਂ ਦਾ ਇਹ ਹਾਲਾਤ। ਅਤੇ ਅਗਲੀ ਗੱਲ ਤਾਂ ਜਿਹੜੀ ਪਟਿਆਲੇ ਜਿਹੜੀ ਸੀਟ ਨੂੰ ਉਸੇ ਨੂੰ ਲੈ ਕੇ ਕਰਦੇ ਹਾਂ, ਜਿਹੜੇ ਆਮ ਆਦਮੀ ਪਾਰਟੀ ਦਾ ਜਿਹੜਾ ਰੋਡ ਸ਼ੋਅ ਹੋਇਆ ਆ ਉਸ ਦੇ ਬਾਰੇ ਜ਼ਰੂਰ ਦੱਸੋ, ਕਿੱਦਾਂ ਦਾ ਹੁੰਗਾਰਾ ਰਿਹਾ ਕੱਲ੍ਹ ਇੱਥੇ? ਮਨੀਸ਼ ਸਿਸੋਦੀਆ, ਜਰਨੈਲ ਸਿੰਘ, ਡਾਕਟਰ ਧਰਮਵੀਰ ਗਾਂਧੀ, ਹਿੰਮਤ ਸਿੰਘ ਸ਼ੇਰਗਿੱਲ ਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰੀ ਜਿਹੜੇ ਸਨ, ਉਹਨਾਂ ਨੇ ਇਸ ਰੋਡ ਸ਼ੋਅ ਦੇ ਵਿੱਚ ਹਿੱਸਾ ਲਿਆ। ਔਰ ਸ਼ਹਿਰ ਦੇ ਅੰਦਰੂਨੀ ਖੇਤਰ 'ਚ, ਕਿਉਂਕਿ ਸਾਰਾ ਏਰੀਆ ਜਿਹੜਾ ਵੋਟ ਵਾਲਾ ਜੀ ਅੰਦਰੂਨੀ ਖੇਤਰ ਆ, ਉੱਥੋਂ ਰੋਡ ਸ਼ੋਅ ਨੂੰ ਬਹੁਤ ਭਰਵਾਂ ਹੁੰਗਾਰਾ ਜਿਹੜਾ ਜੀ ਮਿਲਿਆ। ਇੱਥੇ ਲੋਕਾਂ ਨੇ ਰੋਕ ਰੋਕ ਕੇ ਪਾਣੀ ਤੇ ਹਾਰ ਜਿਹੜੇ ਸੀਗੇ ਜੀ ਉਹ ਪਾਏ, ਔਰ ਇਹਨੇ ਇਹ ਜਿਹੜੀ ਇਲੈਕਸ਼ਨ ਆ ਜੀ ਉਹਨੂੰ ਕਾਫੀ ਵੱਡਾ ਹੁੰਗਾਰਾ ਜਿਹੜਾ ਦਿੱਤਾ। ਮਨੀਸ਼ ਸਿਸੋਦੀਆ ਉਹਨਾਂ ਨੂੰ ਜਿਹੜਾ ਜੀ ਇਹ ਵੀ ਪੁੱਛਿਆ ਗਿਆ ਜੀ ਕਿ ਜਿਹਦੇ ਕਿ ਅਦਾਲਤੀ ਵਾਲਾ ਦੇ ਉੱਤੇ ਦੋਸ਼ ਜਿਹੜੇ ਨੇ ਇੱਕ ਲੱਗ ਰਹੇ ਨੇ, ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਇਮਾਨਦਾਰੀ ਦੀ ਰਾਜਨੀਤੀ ਕਰਦੀ ਹੈ। ਉਹਨਾਂ ਕਿਹਾ ਕਿ ਜੇ ਵੋਟਾਂ ਤੋਂ ਇੱਕ ਦਿਨ ਪਹਿਲਾਂ ਵੀ ਕੋਈ ਪ੍ਰੂਫ ਜਿਹੜਾ ਲੈ ਆਵੇ ਜਿਹੜੇ ਦੋਸ਼ ਅਦਾਲਤੀ ਵਾਲਾ ਉੱਤੇ ਲਾਏ ਹੈ, ਅਸੀਂ ਆਪਣਾ ਕੈਂਡੀਡੇਟ ਪਿੱਛੇ ਕਰ ਲਾਂਗੇ, ਇਲੈਕਸ਼ਨ ਹੀ ਨਹੀਂ ਲੜਾਂਗੇ ਜੀ। ਔਰ ਉਹਨਾਂ ਨੇ ਵੀ ਕਿਹਾ ਕਿ ਜੇ ਸਾਡਾ ਕੈਂਡੀਡੇਟ ਇਲੈਕਸ਼ਨ ਜਿੱਤ ਜਾਂਦਾ
ਉਸ ਤੋਂ ਬਾਅਦ ਤੁਸੀਂ ਦੋਸ਼ ਜਿਹੜੇ ਉਹ ਪ੍ਰੂਵ ਕਰ ਦਿੰਦੇ ਹੋ, ਅਸੀਂ ਤਾਂ ਵੀ ਉਹ ਤੋਂ ਅਸਤੀਫਾ ਦਵਾ ਕੇ ਸੀਟ ਜਿਹੜੀ ਆ ਉਹ ਖਾਲੀ ਕਰ ਦੇਵਾਂਗੇ। ਇਹ ਗੱਲ ਉਹਨਾਂ ਨੇ ਇੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਹੈ ਜੀ ਉਹ ਆਖੀ ਹੈ ਗੱਲ ਪਟਿਆਲੇ ਦੇ ਵਿੱਚ ਜੀ। ਅਤੇ ਨਾਲ ਹੀ ਇੱਕ ਜਿਹੜੀ ਕੋਈ ਵੀਡੀਓ ਜਿਹੜੀ ਇਸ ਟਾਈਮ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜੀਤ ਮਹਿੰਦਰ ਸਿੰਘ ਸਿੱਧੂ ਦੀ, ਜਿਸ ਦੇ ਵਿੱਚ ਉਹ ਪ੍ਰਕਾਸ਼ ਸਿੰਘ ਬਾਦਲ ਹੁਣਾਂ ਬਾਰੇ ਕੁਝ ਬੋਲ ਰਹੇ ਆ, ਕੀ ਹੈਗਾ ਇਸ ਵੀਡੀਓ ਦੇ ਪਿੱਛੇ? ਇਹ ਵੀਡੀਓ ਕਲਿੱਪ ਬਿਲਕੁਲ ਜੀ ਬੜਾ ਚਰਚਾ ਦਾ ਵਿਸ਼ਾ ਇਸ ਵੇਲੇ ਬਣਿਆ ਹੋਇਆ, ਕਿਉਂਕਿ ਉਹ ਅਕਾਲੀ ਦਲ ਦੇ ਉਮੀਦਵਾਰ ਨੇ ਇਸ ਵਾਰੀ। ਪਰ ਇਹ ਕਲਿੱਪ ਜਿਹੜਾ ਜੀ ਹੈਗਾ ਪਿਛਲੀ ਵਾਰੀ ਦਾ, ਜਦੋਂ ਕਾਂਗਰਸ ਵੱਲੋਂ ਉਮੀਦਵਾਰ ਸੀਗੇ, ਉਹਦੇ ਵਿੱਚ ਉਹ ਪੋਤੜੇ ਫਰੋਲ ਰਹੇ ਨੇ ਜੀ ਜਿਹੜੇ ਅਕਾਲੀ ਦਲ ਦੇ। ਤੇ ਉਹਨਾਂ ਦੇ ਕੋਲੇ ਉਹ ਕਹਿੰਦੇ ਜਿੰਨੀ ਕੁ ਜ਼ਮੀਨ ਆ ਇਹਦੇ ਨਾਲ ਤਾਂ ਮਰੂਤੀ 800 ਜਿਹੜੀ ਉਹੀ ਮਸੀਂ ਆਉਂਦੀ ਆ। ਤੋ ਉਹਦੇ ਨਾਲ ਉਹ ਇਹ ਵੀ ਜਿਹੜੇ ਕਹੀ ਜਾਂਦੇ ਨੇ ਕਿ ਇਹਨਾਂ ਕੋਲੇ ਹੈਲੀਕਾਪਟਰ ਜਿਹੜਾ ਜੀ ਉਹ ਕਿੱਥੋਂ ਆ ਗਿਆ, ਇੰਨੀ ਪ੍ਰਾਪਰਟੀ ਜਿਹੜੀ ਆ ਉਹਨਾਂ ਨੇ ਕਿੱਥੋਂ ਬਣਾ ਲਈ। ਸੋਸ਼ਲ ਮੀਡੀਆ ਦੇ ਉੱਤੇ ਇਹ ਜਿਹੜਾ ਕਲਿੱਪ ਆ ਬੜੀ ਤੇਜ਼ੀ ਦੇ ਨਾਲ ਜਿਹੜਾ ਜੀ ਖਿਲ ਰਿਹਾ ਕੱਲ੍ਹ ਦਾ, ਔਰ ਐਸਾ ਖਿਲ ਰਿਹਾ ਕਿ ਹੁਣ ਤਾਂ ਖਲਾਰਾ ਹੀ ਤਕਰੀਬਨ ਪਿਆ। ਸੋ ਇਹ ਨਹੀਂ ਪਤਾ ਲੱਗ ਰਿਹਾ ਜੀ ਕਿ ਉਹੀ ਕੈਂਡੀਡੇਟ ਨੇ ਜਿਹੜੇ ਅਕਾਲੀ ਦਲ ਦੀ ਤਰਫੋਂ ਖੜੇ ਨੇ, ਔਰ ਪਿਛਲੀ ਵਾਰੀ ਉਹ ਕਾਂਗਰਸ ਦੀ ਤਰਫੋਂ ਸੀਗੇ। ਬੇਸ਼ੱਕ ਜਿਹੜਾ ਤਲਵੰਡੀ ਸਾਬੋ ਏਰੀਆ ਹੈ, ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਸਾਰਾ ਨੈੱਟ ਦੇ ਉੱਤੇ ਬੈਠਾ, ਪਰ ਫਿਰ ਵੀ ਜਿਹੜਾ ਯੰਗ ਪੀੜ੍ਹੀ ਹੈ ਜੀ ਉਹ ਤਾਂ ਬਹੁਤ ਸਾਰੀ ਹੈਗੀ ਹੈ। ਤਾਂ ਉਹਨਾਂ ਦੇ ਵਿੱਚ ਵੀ ਇਹ ਚਰਚਾ ਦਾ ਵਿਸ਼ਾ ਜਿਹੜਾ ਬਣਿਆ ਹੋਇਆ, ਸ਼ਾਇਦ ਇਹ ਕਿਤੇ ਨਾ ਕਿਤੇ ਕੋਈ ਅਸਰ ਤਾਂ ਜ਼ਰੂਰ ਪਾਊਗਾ ਜੀ। ਜੀ ਬਿਲਕੁਲ ਜੀ। ਜਦ ਹੀ ਜਿਹੜਾ ਇਹਨਾਂ ਦਾ ਕਹਿੰਦੇ ਆ ਜੀ ਥਾਲੀ ਬਦਲਦੀ ਹੈ ਤੇ ਦੂਜੇ ਪਾਸੇ ਨੂੰ ਜਿਹੜੀਆਂ ਗਾਲਾਂ ਇਹਨਾਂ ਦੀਆਂ ਸ਼ੁਰੂ ਹੋ ਜਾਂਦੀਆਂ। ਸੋ ਕਿਤੇ ਨਾ ਕਿਤੇ ਇਹਨਾਂ ਦੇ ਆਪਸੀ ਇਹ ਜਿਹੜੀਆਂ ਗੱਲਾਂ ਬਾਤਾਂ ਆ ਉਹਦੇ ਵਿੱਚ ਸੱਚਾਈ ਜ਼ਰੂਰ ਹੁੰਦੀ ਆ। ਜਿਹੜਾ ਇਹ ਪੁੱਠੇ ਕੰਮ ਜਿਹੜੇ ਕਰਦੇ ਆ, ਜਿਹੜਾ ਲੋਕਾਂ ਨੂੰ ਜਿਹੜਾ ਇੰਨਾ ਠੱਗਦੇ ਫਿਰਦੇ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜੱਜਾਂ ਦੇ ਖਿਲਾਫ ਮੁਹਿੰਮ ਚੱਲੀ ਹੋਈ ਆ, ਤਰ੍ਹਾਂ ਦੇ ਆਰੋਪ ਜਿਹੜੇ ਆ ਜੱਜਾਂ ਦੇ ਉੱਤੇ ਲੱਗ ਰਹੇ ਆ, ਜਿਹੜੀਆਂ ਕੋਰਟ ਆ ਉਹਨਾਂ ਦੇ ਉੱਤੇ ਲੱਗ ਰਹੇ। ਇਸ ਨੂੰ ਲੈ ਕੇ ਸੁਪਰੀਮ ਕੋਰਟ ਆ ਉਸਨੇ ਚਿੰਤਾ ਵੀ ਜ਼ਾਹਰ ਕੀਤੀ ਆ ਤੇ ਉਸ ਤੋਂ ਖਫਾ ਵੀ ਨਜ਼ਰ ਆ ਰਹੇ। ਕੀ ਕਿਹਾ ਸੁਪਰੀਮ ਕੋਰਟ ਨੇ? ਨਿਆਂਪਾਲਕਾਂ ਨੂੰ ਬਦਨਾਮ ਕਰਨ ਦੇ ਵਾਸਤੇ ਜਿਹੜੀ ਮੁਹਿੰਮ ਚਲਾਈ ਜਾ ਰਹੀ ਆ ਔਰ ਇੱਦਾਂ ਦੇ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਜੀ, ਇਹਦੀ ਜ਼ੋਰਦਾਰ ਨਿੰਦਾ ਜਿਹੜੀ ਆ ਉਹ ਸੁਪਰੀਮ ਕੋਰਟ ਨੇ ਅੱਜ ਕੀਤੀ ਹੈ। ਔਰ ਇਹ ਵੀ ਕਿਹਾ ਕਿ ਇੱਦਾਂ ਕੁਝ ਕਰਕੇ ਜਮਹੂਰੀਅਤ ਦਾ ਬਹੁਤ ਨੁਕਸਾਨ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ। ਭਾਰਤ ਦੇ ਚੀਫ ਜਸਟਿਸ ਨੇ ਬੌੜੀ ਪਾਈ ਹੈ ਕਿ ਰੱਬ ਦੇ ਵਾਸਤੇ ਦੇਸ਼ ਦੀ ਨਿਆਂਪਾਲਕਾਂ ਨੂੰ ਬਦਨਾਮ ਕਰਕੇ ਜਮਹੂਰੀਅਤ ਦਾ ਨੁਕਸਾਨ ਜਿਹੜਾ ਉਹ ਨਾ ਕੀਤਾ ਜਾਵੇ। ਚੀਫ ਜਸਟਿਸ ਜਿਹੜੇ RM ਲੋਧਾ ਨੇ, ਉਹਨਾਂ ਦੀ ਅਗਵਾਈ ਵਾਲੇ ਬੈਂਚ ਨੇ ਇਹ ਗੱਲ ਕਹੀ ਆ ਕਿ ਸਾਰੇ ਕਿਧਰੇ ਨਿਆਂਪਾਲਕਾਂ ਨੂੰ ਬਦਨਾਮ ਕਰਨ ਲਈ ਗੁੰਮਰਾਹਕੁੰਨ ਮੁਹਿੰਮ ਜਿਹੜੀ ਆ ਉਹ ਚਲਾਈ ਜਾ ਰਹੀ ਆ। ਗਲਤ ਜਾਣਕਾਰੀ ਫੈਲਾਉਣ ਦੇ ਬਾਰ-ਬਾਰ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਅਦਾਲਤ ਨੇ ਇਹ ਟਿੱਪਣੀਆਂ ਜਿਹੜੀਆਂ ਇੱਕ ਜਨਹਿਤ ਪਟੀਸ਼ਨ ਖਾਰਜ ਕਰਦਿਆਂ ਜਿਹੜੀ ਉਹ ਕੀਤੀ ਹੈ। ਪਟੀਸ਼ਨ ਦੇ ਵਿੱਚ ਇਹ ਰਿਕੁਐਸਟ ਕੀਤੀ ਗਈ ਸੀ ਕਿ ਜੱਜ ਮੰਡਲ ਵੱਲੋਂ ਕਰਨਾਟਕ ਹਾਈ ਕੋਰਟ ਦੇ ਜਸਟਿਸ KL ਮੰਜੂਨਾਥ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਚੀਫ ਜਸਟਿਸ ਲਾਏ ਜਾਣ ਦੀ ਕੀਤੀ ਗਈ ਸਿਫਾਰਿਸ਼ ਸਰਕਾਰ ਲਈ ਮੰਨਣੀ ਲਾਜ਼ਮੀ ਨਹੀਂ ਕਰਾਰ ਦਿੱਤੀ ਜਾਵੇ ਜੀ। ਇਹਦੇ ਬਾਰੇ ਜਿਹੜੀ ਟਿੱਪਣੀ ਹੈ ਇਹ ਸੁਪਰੀਮ ਕੋਰਟ ਦੇ ਮਾਨਯੋਗ ਜੱਜ ਨੇ ਕੀਤੀ ਹੈ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਬਿਹਾਰ ਦੀ, ਇੱਕ ਦੂਜੇ ਦੇ ਥੋੜੇ ਚਿਰ ਪਹਿਲਾਂ ਕੱਟੜ ਵਿਰੋਧੀ ਵੀ ਰਹੇ ਆ ਤੇ ਇਸ ਟਾਈਮ ਘਿਓ ਖਿਚੜੀ ਵਾਂਗੂ ਨਾਲ ਜੁੜੇ ਫਿਰਦੇ ਨੇ ਨਿਤਿਸ਼ ਕੁਮਾਰ ਤੇ ਲਾਲੂ ਯਾਦਵ। ਇਹ ਸਿਆਸਤ ਤੇ ਕੁਰਸੀ ਦੀ ਭੁੱਖ ਕੀ ਕਰਵਾ ਰਹੀ ਇਹਨਾਂ ਤੋਂ? ਦੋ ਦਿੱਗਜ ਨੇਤਾ ਨੇ ਜੀ ਬਿਹਾਰ ਦੇ, ਔਰ ਕਿਉਂਕਿ ਲਾਲੂ ਪ੍ਰਸਾਦ ਯਾਦਵ ਹੋਰੀ ਜਿਹੜੇ ਨੇ ਜੀ ਉਹ ਕਾਫੀ ਪਿਛਲੇ ਦਿਨਾਂ ਤੋਂ ਪਛੜ ਗਏ। ਲੋਕ ਸਭਾ ਚੋਣਾਂ ਦੇ ਦੌਰਾਨ ਉਹਨਾਂ ਦੀ ਪਾਰਟੀ ਜਿਹੜੀ ਹੈ ਜੀ ਉਹਨੂੰ ਵੱਡਾ ਝਟਕਾ ਲੱਗਾ। ਝਟਕਾ ਤਾਂ ਨਿਤਿਸ਼ ਕੁਮਾਰ ਹੋਰਾਂ ਨੂੰ ਵੀ ਵੱਡਾ ਲੱਗਿਆ। ਤੋ ਸਿਆਸਤ ਦੇ ਵਿੱਚ ਕਹਿੰਦੇ ਨੇ ਨਾ 2+2 4 ਨਹੀਂ ਹੁੰਦੇ, 2+2 0 ਹੋ ਜਾਂਦਾ, 2+2 20 ਵੀ ਹੋ ਜਾਂਦੇ ਆ, 2+2 200 ਵੀ ਹੋ ਜਾਂਦਾ। ਸੋ ਇਸ ਕਰਕੇ ਇਹ ਦੋਨਾਂ ਨੇ ਹੁਣ ਜਿਹੜੀਆਂ ਗੱਲ ਵਕੜੀਆਂ ਨੇ ਉਹ ਪਾ ਲਈਆਂ ਨੇ। ਲਾਲੂ ਪ੍ਰਸਾਦ ਯਾਦਵ ਹੋਰਾਂ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਜਿਨ੍ਹਾਂ ਨੂੰ ਇਹ ਗੱਠਜੋੜ ਜਿਹੜਾ ਉਹ ਮਨਜ਼ੂਰ ਨਹੀਂ ਗਾ ਉਹ ਇੱਥੋਂ ਬਿਹਾਰ ਛੱਡ ਕੇ ਗੁਜਰਾਤ ਦੇ ਵਿੱਚ ਚਲੇ ਜਾਣ। ਉਹਨਾਂ ਨੇ ਇੱਕ ਸਲਾਹ ਜਿਹੜੀ ਹੈ ਜੀ ਉਹ ਦਿੱਤੀ ਆ ਜਿਹੜੇ ਉੱਤਰ ਪ੍ਰਦੇਸ਼ ਦੇ ਵਿੱਚ। ਉਹਨਾਂ ਨੇ ਕਿਹਾ ਕਿ ਉੱਥੇ ਮਾਇਆਵਤੀ ਤੇ ਮੁਲਾਇਮ ਸਿੰਘ ਯਾਦਵ ਨੂੰ ਵੀ ਆਪਸ ਦੇ ਵਿੱਚ ਇਕੱਠੇ ਹੋ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਜਿਹੜਾ ਮੁਲਕ ਹੈ ਉਹ ਗਲਤ ਹੱਥਾਂ ਦੇ ਵਿੱਚ ਚਲੇ ਗਿਆ, ਇਹਦੇ ਵਾਸਤੇ ਉਹ ਯੂਨਾਈਟ ਹੋ ਕੇ ਜਿਹੜਾ ਲੜਨਾ ਪਊਗਾ, ਨਹੀਂ ਤਾਂ ਅਦਰਵਾਈਜ਼ ਨੁਕਸਾਨ ਜਿਹੜਾ ਉਹ ਬਹੁਤ ਸਹਿਣਾ ਪੈਣਾ। ਤੋ ਲਾਲੂ ਪ੍ਰਸਾਦ ਯਾਦਵ ਤੇ ਜਿਹੜੇ ਨਿਤਿਸ਼ ਕੁਮਾਰ ਨੇ ਉਹਨਾਂ ਦਾ ਗੱਠਜੋੜ ਜਿਹੜਾ ਜੀ ਨਿਰਸੰਦੇਹ BJP ਦੇ ਵਾਸਤੇ ਇਹ ਫਿਕਰਮੰਦੀ ਵਾਲੀ ਗੱਲ ਹੈ ਜੀ ਇੱਕ ਬਿਹਾਰ ਦੇ ਵਿੱਚ, ਕਿਉਂਕਿ ਉਹ ਪਰ ਤੋਲ ਰਹੀ ਸੀ ਕਿ ਜੇ ਉਹ ਇਕੱਲੇ ਤੌਰ ਦੇ ਉੱਤੇ ਜੇ ਉਹਨੇ ਚੋਣਾਂ ਜਿਹੜੀਆਂ ਨੇ ਉਹ ਲੜ ਲਈਆਂ ਤਾਂ ਉਹ ਉਹਦੇ ਵਿੱਚੋਂ ਕਾਫੀ ਕੁਝ ਗੇਨ ਕਰ ਸਕਦੀ ਹੈ। ਜਦੋਂ ਇਹ ਦੋਨੋਂ ਇਕੱਠੇ ਲੜ ਗਏ ਨੇ ਤਾਂ ਹੁਣ ਇਹ ਜਿਹੜਾ ਜੀ ਕੰਮ ਔਖਾ ਹੋ ਜਾਊਗਾ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਹਰਿਆਣੇ ਕਮੇਟੀ, ਉਸ ਨੂੰ ਲੈ ਕੇ ਇੱਕ ਵਾਰੀ ਫੇਰ ਜਿਹੜੇ ਸਰਨਾ ਭਰਾਵਾ ਉਹਨਾਂ ਨੇ ਦਾਅਵਾ ਕੀਤਾ ਹੈ ਵੀ ਇਹਨਾਂ ਦਾ ਜਿਹੜਾ ਸਮਝੌਤਾ ਹੈ ਆਪਸ 'ਚ ਅਸੀਂ ਨਹੀਂ ਹੋਣ ਦਿੱਤਾ। ਕੀ ਹੈਗਾ ਇਸ ਪੂਰੀ ਖਬਰ ਦੇ ਪਿੱਛੇ?
ਜਿਹੜੇ ਸਰਨਾ ਭਰਾ ਨੇ ਜੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਦੋਨਾਂ ਕਮੇਟੀਆਂ ਦੇ ਮੈਂਬਰ ਜਿਹੜੇ ਸੀਗੇ ਉਹ ਬੈਠੇ ਸੀਗੇ ਸਮਝੌਤਾ ਕਰਨ ਦੇ ਵਾਸਤੇ। ਸਮਝੌਤਾ ਜਿਹੜਾ ਸੀਗਾ ਉਹ ਸਿਰੇ ਵੀ ਚੜ ਗਿਆ ਸੀਗਾ, ਪਰ ਉਹਨਾਂ ਨੇ ਕਿਹਾ ਅਕਾਲੀ ਦਲ ਨੇ ਇਹ ਜਿਹੜਾ ਸਮਝੌਤਾ ਹੈ ਹਰਿਆਣੇ ਕਮੇਟੀ ਦੀ ਸੁਲ੍ਹਾ ਦੇ ਬਾਰੇ ਇਸ ਸਿਰੇ ਨਹੀਂ ਚੜਨ ਦਿੱਤਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਦੇ ਵਾਸਤੇ ਜਿਹੜਾ ਸੀਗਾ ਜਿਹੜੀ ਪਟੀਸ਼ਨ ਪਵਾਈ ਗਈ ਹੈ ਸੁਪਰੀਮ ਕੋਰਟ ਦੇ ਵਿੱਚ ਇਹ ਅਕਾਲੀ ਦਲ ਨੇ ਪਵਾਈ ਹੈ। ਉਹਨਾਂ ਨੇ ਇਹ ਕਿਹਾ ਕਿ ਜਿਹੜੇ ਬੰਦੇ ਤੋਂ ਇਹ ਪਟੀਸ਼ਨ ਪਵਾਈ ਗਈ ਹੈ ਉਹ 2 ਲੱਖ ਰੁਪਈਆ ਜਿਹੜਾ ਸੀਗਾ ਹਰਭਜਨ ਸਿੰਘ ਉਹ ਨਹੀਂ ਭਰ ਸਕਦਾ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਹੀ ਇਹ ਜਿਹੜੀ ਆ ਪਵਾਈ ਹੈ ਤਾਂ ਕਿ ਇਸ ਮਾਮਲੇ ਨੂੰ ਲਮਕਾਇਆ ਜਾ ਸਕੇ। ਉਧਰ ਜਿਹੜੇ ਸੁਖਦੇਵ ਸਿੰਘ ਢੀਂਡਸਾ ਨੇ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਰਨਾ ਭਰਾਵਾਂ ਦੇ ਇਹ ਦੋਸ਼ ਜਿਹੜੇ ਨੇ ਉਹ ਗਲਤ ਨੇ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਹਰਿਆਣਾ ਗੁਰਦੁਆਰਾ ਕਮੇਟੀ ਬਾਰੇ ਸਮਝੌਤਾ ਵਾਰਤਾ ਨੂੰ ਸਾਬੋਤਾਜ ਜਿਹੜਾ ਉਹ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਤਾਂ ਸਹਿਮਤੀ ਦਿੱਤੀ ਸੀਗੀ ਪਰ ਇਹਦੇ ਵਿੱਚੋਂ ਜਿਹੜਾ ਜੀ ਝੀਂਡਾ ਨੇ ਇਹ ਜਿਹੜਾ ਸਮਝੌਤਾ ਹੈ ਉਹ ਤੋੜਿਆ। ਹੁਣ ਮੁਸ਼ਕਿਲ ਇਹ ਹੈ ਕਿ ਲੋਕ ਤਾਂ ਜਿਹੜੇ ਉਹ ਲੜ ਰਹੇ ਨੇ ਪਰ ਇਹ ਅੰਦਰ ਖਾਤੇ ਬੈਠੇ ਜਿਹੜੇ ਜੀ ਪਤਾ ਨਹੀਂ ਕੀ ਸਮਝੌਤੇ ਜਿਹੜੇ ਉਹ ਕਰੀ ਜਾ ਰਹੇ ਨੇ। ਹੁਣ ਜਦੋਂ ਸਮਝੌਤਾ ਟੁੱਟ ਗਿਆ ਤਾਂ ਹੁਣ ਇੱਕ ਦੂਜੇ ਦੇ ਉੱਤੇ ਜਿਹੜੇ ਦੋਸ਼ ਨੇ ਉਹ ਮੜੀ ਜਾ ਰਹੇ ਨੇ। ਇੱਥੇ ਜਿਹੜੀ ਦੋਗਲੀ ਨੀਤੀ ਫੇਰ ਇੱਕ ਵਾਰੀ ਸਾਹਮਣੇ ਆਉਂਦੀ ਆ ਅਕਾਲੀ ਦਲ ਦੀ, ਖਾਸ ਤੌਰ ਉੱਤੇ ਬਾਦਲ ਸਾਹਿਬ ਦੀ। ਉਹ ਕਹਿੰਦੇ ਸੀਗੇ ਅਸੀਂ ਅਦਾਲਤ 'ਚ ਨਹੀਂ ਜਾਣਾ, ਸਾਨੂੰ ਤਾਂ ਉਹ ਮਨਜ਼ੂਰ ਹੈ ਜਿਹੜਾ ਵੀ ਅਕਾਲ ਤਖਤ ਕਰੂਗਾ। ਹੁਣ ਫਿਰ ਇਹਦਾ ਮਤਲਬ ਅਕਾਲ ਤਖਤ ਦੇ ਉੱਤੇ ਵਿਸ਼ਵਾਸ ਨਹੀਂ ਰਿਹਾ, ਇਸ ਕਰਕੇ ਸੁਪਰੀਮ ਕੋਰਟ ਦਾ ਸਹਾਰਾ ਲੈ ਲਿਆ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਇੱਕ NRI ਦੇ ਬਾਰੇ ਜਿਸ ਦਾ 90 ਲੱਖ ਰੁਪਈਆ ਜਿਹੜਾ ਹੈ ਜੀ ਇੱਕ ਬੈਂਕ ਦੇ ਵਿੱਚ ਸੀਗਾ ਤੇ ਬੈਂਕ ਉਹ 90 ਲੱਖ ਰੁਪਈਆ ਹੜੱਪਣ ਦੇ ਜਿਹੜੇ ਆ ਜੀ ਦਾ ਪੇਚ ਲਾ ਰਹੀ ਸੀ, ਪਰ ਜਿਹੜਾ ਜੀ ਉਸ ਦਾ ਬਚਾਅ ਹੋ ਗਿਆ। ਪੂਰੀ ਖਬਰ ਕੀ ਹੈ ਜੀ ਇਸ ਦੀ? ਇਹ NRI ਕਮਿਸ਼ਨ ਨੇ ਇੱਕ NRI ਜਿਹੜਾ ਜੀ ਉਹਦੇ ਨਾਲ ਹੋਈ ਇੱਕ ਜਿਹੜੀ ਕਥਿਤ ਰੂਪ ਦੇ ਵਿੱਚ ਧੋਖਾਦਹੀ ਸੀਗੀ ਜੀ, ਉਸ ਮਾਮਲੇ ਦੇ ਵਿੱਚ ਬੈਂਕ ਨੂੰ 90 ਲੱਖ ਰੁਪਏ ਵਾਪਸ ਕਰਨ ਦਾ ਹੁਕਮ ਜਿਹੜਾ ਦਿੱਤਾ। ਇਹ HDFC ਬੈਂਕ ਚੰਡੀਗੜ੍ਹ ਹੈ ਔਰ ਉਹਨੂੰ 30 ਦਿਨਾਂ ਦੇ ਵਿੱਚ ਇਹ ਪੈਸੇ ਜਿਹੜੇ ਮੋੜਨ ਦੇ ਵਾਸਤੇ ਕਿਹਾ ਗਿਆ। ਜਰਮਨ ਦੇ ਵਿੱਚ ਵਸਦੇ ਪ੍ਰਤਾਪ ਸਿੰਘ ਮਾਨ ਦੇ ਵੱਲੋਂ ਕਮਿਸ਼ਨ ਦੇ ਅੱਗੇ ਪਟੀਸ਼ਨ ਦਾਇਰ ਕੀਤੀ ਗਈ ਸੀ। ਉਹਨੇ ਕਿਹਾ ਸੀਗਾ ਕਿ ਬੈਂਕ ਦੇ ਕੋਲੇ 90 ਲੱਖ ਰੁਪਈਆ ਉਹਨੇ FD ਦੇ ਰੂਪ ਦੇ ਵਿੱਚ ਜਮ੍ਹਾਂ ਕਰਾਏ ਸੀਗੇ, ਪਰ ਜਿਹੜੇ ਬੈਂਕ ਦੇ ਵਿੱਚ ਕੰਮ ਕਰਨ ਵਾਲੇ ਸੀਗੇ ਉਹਨਾਂ ਨੇ ਚੁਸਤੀ ਦੇ ਨਾਲ ਇਸ ਰਕਮ ਨੂੰ ਇੱਕ ਜਿਹੜੀ ਬੀਮਾ ਪਾਲਿਸੀ ਹੁੰਦੀ ਹੈ ਜੀ ਲਾਈਫ ਇੰਸ਼ੋਰੈਂਸ ਉਹਦੇ ਵਿੱਚ ਬਦਲ ਦਿੱਤਾ ਜੀ। ਜਿਹੜੇ ਇਹ ਮਾਨ ਸੀਗੇ ਪ੍ਰਤਾਪ ਸਿੰਘ ਮਾਨ ਉਹਨਾਂ ਨੇ ਇਹ ਕਿਹਾ ਆਪਣੀ ਜ਼ਮੀਨ ਵੇਚ ਕੇ ਇਹ ਬੈਂਕ ਦੇ ਵਿੱਚ ਉਹਨਾਂ ਨੇ ਪੈਸੇ ਜਿਹੜੇ ਸੀਗੇ ਉਹ ਲਾਏ। ਉਹਨਾਂ ਨੇ ਕਿਹਾ ਕਿ ਉਹਨੂੰ ਪਤਾ ਉਦੋਂ ਲੱਗਾ ਜਦੋਂ ਬੈਂਕ ਦੇ ਵੱਲੋਂ ਅਗਲੀਆਂ ਕਿਸ਼ਤਾਂ ਜਿਹੜੀਆਂ ਸੀ ਉਹ ਜਮ੍ਹਾਂ ਨਾ ਕਰਾਉਣ ਕਰਕੇ ਸਾਰੀ ਰਕਮ ਜਿਹੜੀ ਸੀ ਉਹ ਜ਼ਬਤ ਕਰਨ ਦਾ ਨੋਟਿਸ ਜਿਹੜਾ ਸੀਗਾ ਉਹ ਦੇ ਦਿੱਤਾ। ਇਹਨੇ ਜਿਹੜੇ ਜੀ NRI ਕਮਿਸ਼ਨ ਦੇ ਕੋਲੇ ਪਹੁੰਚ ਕੀਤੀ। NRI ਕਮਿਸ਼ਨ ਨੇ ਪਾਇਆ ਜੀ ਵਾਕਿਆ ਉਹਨੇ FD ਕਰਾਈ ਸੀ ਬੰਦੇ ਨੇ, ਇਹ ਧੱਕੇ ਨਾਲ ਹੀ ਉਹਦਾ ਜਿਹੜਾ ਸੀ ਲਾਈਫ ਇੰਸ਼ੋਰੈਂਸ ਦੇ ਵਿੱਚ ਲਾ ਕੇ ਉਹਦੇ ਪੈਸੇ ਹੜੱਪਣ ਵੱਲ ਨੂੰ ਜਿਹੜਾ ਪੈਰ ਵਧੇ ਸੀ। ਹੁਣ NRI ਕਮਿਸ਼ਨ ਨੇ ਇਹ HDFC ਬੈਂਕ ਨੂੰ ਕਹਿਤਾ ਕਿ 30 ਦਿਨਾਂ ਦੇ ਵਿੱਚ ਉਸ ਬੰਦੇ ਦਾ ਪੈਸਾ ਸਣੇ ਵਿਆਜ ਦੇ ਜਿਹੜਾ ਜੀ ਉਹ ਵਾਪਸ ਕਰੋ। ਉਹਦੇ ਨਾਲ ਸਾਰੀ ਪੂੰਜੀ ਬਚ ਗਈ ਦੀ, ਨਹੀਂ ਤਾਂ ਅਦਰਵਾਈਜ਼ ਹਾਲਾਤ ਇਹ ਬਣ ਗਏ ਸੀ ਕਿ ਉਹਦੀ ਜਿੰਨੇ ਹੁਣ ਤੱਕ ਪੈਸੇ ਸੀਗੇ ਉਹ ਸਾਰੇ ਦੇ ਸਾਰੇ ਗਏ ਜਾਪਦੇ ਸੀ ਜੀ। ਬਿਲਕੁਲ ਜੀ, ਇੱਦਾਂ ਲੱਗਦਾ ਹੈ ਜੀ ਇਹ ਇਕੱਲੇ ਇਹਨਾਂ ਨਾਲ ਨਹੀਂ ਹੋਰ ਵੀ ਕਈਆਂ ਦੇ ਨਾਲ ਇੱਦਾਂ ਦੀਆਂ ਇਹ ਵਾਰਦਾਤ ਜ਼ਰੂਰ ਹੋਈ ਹੋਊਗੀ। ਕਈ ਬੈਂਕਾਂ ਨੇ ਜਿਹੜੇ ਜੀ ਇੱਦਾਂ ਲੋਕਾਂ ਨੂੰ ਠੱਗਿਆ ਹੋਣਾ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਿਹੜੀ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜਿਹੜੀ ਆ ਜੰਗਬੰਦੀ ਉਹ ਤਾਂ ਖਤਮ ਜਿਹੜੀ ਹੋਈ ਫਿਰਦੀ ਹੈ ਤੇ ਗੋਲੀਬਾਰੀ ਜ਼ਬਰਦਸਤ ਜਿਹੜੀ ਹੋ ਰਹੀ ਹੈ ਤੇ ਕਈ ਲੋਕ ਜਿਹੜੇ ਆ ਉਸ ਦੇ ਵਿੱਚ ਜਿਹੜੇ ਫੱਟੜ ਵੀ ਹੋ ਰਹੇ ਨੇ। ਕਿੱਦਾਂ ਚੱਲ ਰਿਹਾ ਜੀ ਇਸ ਦੇ ਵਿੱਚ? ਐਕਚੁਅਲੀ ਇਹ ਇੱਕ ਪਣ ਬਿਜਲੀ ਪ੍ਰੋਜੈਕਟ ਨੇ ਜੀ ਜੰਮੂ ਕਸ਼ਮੀਰ ਦੇ ਵਿੱਚ, ਉਹਦਾ ਉਦਘਾਟਨ ਅੱਜ ਨਰਿੰਦਰ ਮੋਦੀ ਹੋਰਾਂ ਨੇ ਕਰਨ ਜਾਣਾ। ਸ਼ਾਇਦ ਇਹਦੀ ਵਜ੍ਹਾ ਕਰਕੇ ਕੁਝ ਜਿਹੜੀ ਟੈਨਸ਼ਨ ਆ ਉਹ ਕ੍ਰੀਏਟ ਹੋਈ ਹੈ ਭਾਰਤ ਪਾਕਿਸਤਾਨ ਸਰਹੱਦ ਦੇ ਉੱਤੇ। ਭਾਰਤ ਨੇ ਇਹ ਦੋਸ਼ ਲਾਇਆ ਜੀ ਕਿ ਪਾਕਿਸਤਾਨ ਦੀ ਤਰਫੋਂ ਜਿਹੜਾ ਹੈ ਜੀ ਇਹ ਗੋਲੀਬਾਰੀ ਜਿਹੜੀ ਆ ਉਹ ਕੀਤੀ ਗਈ ਆ। ਇਹਦੇ ਵਿੱਚ ਜਿਹੜੇ 6 ਦੇ ਕਰੀਬ ਲੋਕ ਨੇ ਉਹ ਜ਼ਖਮੀ ਹੋਣ ਦੀਆਂ ਖਬਰਾਂ ਜਿਹੜੀਆਂ ਜੀ ਉਹ ਆ ਰਹੀਆਂ ਨੇ। ਇਹਦੇ ਵਿੱਚ ਜਿਹੜੇ ਜਵਾਨ ਨੇ BSF ਦੇ ਉਹ ਵੀ ਔਰ ਆਮ ਨਾਗਰਿਕ ਵੀ ਜਿਹੜੇ ਜ਼ਖਮੀ ਹੋਣ ਵਾਲਿਆਂ ਦੇ ਵਿੱਚ ਜਿਹੜੇ ਸ਼ਾਮਲ ਨੇ। ਭਾਰਤ ਦੀਆਂ ਚੌਕੀਆਂ ਦੇ ਉੱਤੇ ਆਬਾਦੀ ਵਾਲੇ ਇਲਾਕਿਆਂ ਦੇ ਵਿੱਚ ਇਹ ਗੋਲੀਬਾਰੀ ਜਿਹੜੀ ਆ ਜੀ ਉਹ ਕੀਤੀ ਗਈ ਆ। ਹਾਲਾਂਕਿ ਦੋਵਾਂ ਮੁਲਕਾਂ ਦੇ ਵਿਚਾਲੇ ਗੋਲੀਬਾਰੀ ਨਾ ਕਰਨ ਦਾ ਜਿਹੜਾ ਸਮਝੌਤਾ ਉਹ ਹੋਇਆ। ਸ਼ਾਇਦ ਇਹਦੇ ਪਿੱਛੇ ਕਿਤੇ ਨਾ ਕਿਤੇ ਜਿਹੜਾ ਇੱਕ ਟਕਰਾਅ ਪਾਕਿਸਤਾਨ ਦੇ ਵਿੱਚ ਨਵਾਂ ਸ਼ੁਰੂ ਹੋ ਗਿਆ ਕਾਦਰੀ ਤੇ ਇਮਰਾਨ ਦਾ ਸਾਂਝੇ ਤੌਰ ਦੇ ਉੱਤੇ ਨਵਾਜ਼ ਸ਼ਰੀਫ ਦੇ ਖਿਲਾਫ, ਉਸ ਪਾਸੇ ਕਈ ਵਾਰੀ ਕੋਈ ਧਿਆਨ ਡਾਈਵਰਟ ਕਰਨ ਦੇ ਵਾਸਤੇ ਵੀ ਅਕਸਰ ਜਿਹੜਾ ਪਾਕਿਸਤਾਨ ਆ ਜੀ ਉਹ ਇਹੋ ਜਿਹਾ ਕੁਛ ਕਰਦਾ ਰਹਿੰਦਾ, ਗੋਲੀਬਾਰੀ ਜਿਹੜੀ ਆ ਜੀ ਉਹ ਕਰਦਾ ਰਹਿੰਦਾ। ਇਹ ਵੀ ਕਿਤੇ ਨਾ ਕਿਤੇ ਟੈਨਸ਼ਨ ਜਿਹੜੀ ਆ ਜੀ ਉਹ ਹੋ ਸਕਦੀ ਹੈ ਇਸ ਗੋਲੀਬਾਰੀ ਦੇ ਪਿੱਛੇ, ਪਰ ਜਾਨੀ ਨੁਕਸਾਨ ਨਹੀਂ ਹੋਇਆ, ਸਿਰਫ ਜ਼ਖਮੀ ਜਿਹੜੇ ਨੇ ਉਹ ਹੋਏ ਨੇ ਜੀ ਲੋਕ। ਜੀ ਤੇ ਅਗਲੀ ਗੱਲ ਕਰਦੇ ਹਾਂ ਜਿਹੜੀ ਨਾਮਧਾਰੀਆਂ ਦਾ ਜਿਹੜਾ ਮਾਮਲਾ ਆ
ਉਸ ਦੇ ਵਿੱਚ ਕੀ ਲੇਟੈਸਟ ਅਪਡੇਟ ਆ ਜੀ? ਇਹ ਮਾਮਲਾ ਕਿਸੇ ਤਣ ਪੱਤਣ ਨਹੀਂ ਲੱਗ ਰਿਹਾ। ਕਿਸੇ ਟਾਈਮ ਮੁਹੰਮਦ ਸਦੀਕ ਹੋਰਾਂ ਨੇ ਗਾਣਾ ਗਾਇਆ ਸੀਗਾ ਕਿ ਮੇਰੇ ਵਿਆਹ ਦਾ ਮਸਲਾ ਨਹੀਂ ਭਾਬੀ ਚੰਡੀਗੜ੍ਹ ਵਾਂਗੂ ਉਲਝ ਗਿਆ ਜੀ। ਇਹ ਜਿਹੜਾ ਜੀ ਮਸਲਾ ਕੁਝ ਜ਼ਿਆਦਾ ਹੀ ਉਲਝ ਗਿਆ। ਹੁਣ ਨਵਾਂ 7 ਮੈਂਬਰੀ ਜਥਾ ਜਿਹੜਾ ਉਹ ਭੁੱਖ ਹੜਤਾਲ ਦੇ ਉੱਤੇ ਬਹਿ ਗਿਆ। ਮਸਲੇ ਦੇ ਹੱਲ ਦੇ ਵਾਸਤੇ ਪ੍ਰਸ਼ਾਸਨ ਨੂੰ 5 ਦਿਨ ਦਾ ਸਮਾਂ ਜਿਹੜਾ ਜੀ ਉਹ ਹੋਰ ਦਿੱਤਾ ਗਿਆ। ਰੌਲਾ ਉਹਦੇ ਖੂਹ ਦਾ ਵੀ ਚੱਲੀ ਜਾਂਦਾ ਕਿ ਖੂਹ ਤੋਂ ਜਿਹੜਾ ਪਾਣੀ ਹੈ ਉਹ ਨਹੀਂ ਲੈਣ ਦਿੱਤਾ ਜਾ ਰਿਹਾ, ਕਿਉਂਕਿ ਨਾਮਧਾਰੀ ਜਿਹੜੇ ਨੇ ਉਹ ਪੀਂਦੇ ਖੂਹ ਦਾ ਪਾਣੀ ਨੇ। ਤੋਂ ਉੱਥੇ ਜਿਹੜੀ ਪੁਲਿਸ ਫੋਰਸ ਹੈ ਉਹ ਲੱਗੀ ਹੋਈ ਆ। ਅਸਲ ਦੇ ਵਿੱਚ ਨਾ ਤਾਂ ਇਹ ਮਸਲਾ ਖੂਹ ਦੇ ਪਾਣੀ ਦਾ, ਨਾ ਇਹ ਭੁੱਖ ਹੜਤਾਲ ਦਾ ਮਸਲਾ ਤਾਂ ਜਿਹੜਾ ਜੀ ਉਹ ਪ੍ਰਾਪਰਟੀ ਦਾ। ਤੋਂ ਚੰਗਾ ਹੁੰਦਾ ਜੇ ਨਾਮਧਾਰੀ ਜਿਹੜਾ ਭਾਈਚਾਰਾ ਹੈ ਜੀ ਉਹ ਇਹਨੂੰ ਮਿਲ ਬੈਠ ਕੇ ਸੁਲਝਾ ਲੈਂਦਾ, ਖਾਸ ਤੌਰ ਦੇ ਉੱਤੇ ਕੁਛ ਨਾ ਕੁਛ ਜਿਹੜਾ ਜੀ ਉਹ ਦੇ ਦਿੰਦਾ ਜਿਹੜੇ ਇਹ ਭੁੱਖ ਹੜਤਾਲ ਤੇ ਬੈਠੇ ਨੇ ਉਹਨਾਂ ਨੂੰ ਵੀ। ਪਰ ਇਹ ਆ ਨਾ ਜੀ ਕਿ ਪਹਿਲਾਂ ਤਾਂ ਹੁੰਦਾ ਸੀਗਾ ਕਿ ਚੀਚੋ ਚੀਚ ਗਨੇਰੀਆਂ, 2 ਤੇਰੀਆਂ 2 ਮੇਰੀਆਂ। ਹੁਣ ਜਿਹੜਾ ਨਾ ਜੀ ਉਹ ਉਲਟ ਥੋੜਾ ਜਿਹਾ ਕੰਮ ਹੋ ਗਿਆ। ਹੁਣ ਹੋ ਗਿਆ ਜੀ ਚੀਚੋ ਚੀਚ ਗਨੇਰੀਆਂ, 2 ਤੇਰੀਆਂ ਵੀ ਮੇਰੀਆਂ। ਜੀ 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 ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੇ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਡਾਕਟਰ ਮਨਮੋਹਨ ਸਿੰਘ, ਉਹਨਾਂ ਦੀ ਕੁੜੀ ਦੇ ਵੱਲੋਂ ਜਿਹੜੇ 84 ਦੇ ਵਿੱਚ ਕਾਤਲਾਂ ਦੇ ਜਿਹੜੇ ਆ ਖੁਲਾਸੇ ਦੇ ਬਾਰੇ ਜਿਹੜੀ ਉਹਨਾਂ ਨੇ ਗੱਲ ਕੀਤੀ ਆ, ਉਸ ਨੂੰ ਲੈ ਕੇ ਜਿਹੜੇ ਫੂਲਕਾ ਹੁਣਾਂ ਨੇ ਜਿਹੜੇ ਸਵਾਲ ਉਠਾਏ ਨੇ ਕੁਛ ਡਾਕਟਰ ਮਨਮੋਹਨ ਸਿੰਘ ਹੁਣਾਂ ਨੂੰ, ਇਹ ਪੂਰੀ ਖਬਰ ਜਿਹੜੀ ਹੈ ਜੀ ਕੀ ਹੈਗੀ ਆ ਤੇ ਕੀ ਉਸ ਦਾ ਕੋਈ ਜਵਾਬ ਉਹਨਾਂ ਨੂੰ ਮਿਲਿਆ? ਨਹੀਂ, ਜਵਾਬ ਤਾਂ ਕੋਈ ਇਹਦਾ ਨਹੀਂ ਮਿਲਿਆ। ਦਮਨ ਕੌਰ ਨੇ ਜਿਹੜੀ ਹੈ ਜੀ ਇੱਕ ਕਿਤਾਬ ਜਿਹੜੀ ਲਿਖੀ ਆ, ਜਿਹੜੇ ਉਹਨਾਂ ਨੇ ਆਪਣੇ ਪੇਰੈਂਟਸ ਦੇ ਬਾਰੇ ਦੇ ਵਿੱਚ ਲਿਖੀ ਆ, ਉਹਦੇ ਵਿੱਚ ਉਹਨੇ ਇੱਕ ਬੜਾ ਅਹਿਮ ਖੁਲਾਸਾ ਜਿਹੜਾ ਨਾ ਜੀ ਉਹ ਕੀਤਾ। ਇਹ ਅਹਿਮ ਖੁਲਾਸਾ ਇਹ ਹੈ ਕਿ 1984 ਦੇ ਵਿੱਚ ਜਦੋਂ ਸਿੱਖ ਕਤਲੇਆਮ ਹੋਇਆ ਤਾਂ ਉਹਨੇ ਕਿਹਾ ਕਿ ਸਾਡੇ ਘਰ ਦੇ ਉੱਤੇ ਵੀ ਅਟੈਕ ਹੋਇਆ ਸੀਗਾ। ਉਹਨੇ ਇਹ ਗੱਲ ਲਿਖੀ ਆ ਕਿ ਜਿਹੜਾ ਮੇਰਾ ਜੀਜਾ ਉਹ ਹਿੰਦੂ ਭਾਈਚਾਰੇ ਦੇ ਵਿੱਚੋਂ ਸੰਬੰਧਿਤ ਆ। ਉਹਨੇ ਅਸਲ ਦੇ ਵਿੱਚ ਜਿਹੜਾ ਸੀਗਾ ਜੀ ਸਮਝਾ ਬੁਝਾ ਕੇ ਇਸ ਭੀੜ ਨੂੰ ਤੋੜ ਦਿੱਤਾ ਸੀਗਾ। ਫੂਲਕਾ ਸਾਹਿਬ ਨੇ ਸਵਾਲ ਜਿਹੜਾ ਜੀ ਖੜਾ ਕੀਤਾ ਕਿ 10 ਸਾਲ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬੈਠੇ ਰਹੇ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਇਸ ਮਾਮਲੇ ਦੇ ਉੱਤੇ ਚੁੱਪ ਜਿਹੜੀ ਸੀ ਉਹ ਕਿਉਂ ਵੱਟੀ ਰੱਖੀ? ਜੀ ਜੀ, ਮੰਨਣ ਵਾਲੀ ਤਾਂ ਗੱਲ ਜਿਹੜੀ ਹੈ। ਦੂਜੀ ਗੱਲ ਇਹ ਆ ਕਿ ਇਹਨੇ ਇੱਕ ਵਾਰੀ ਫੇਰ ਇਹ ਜਿਹੜਾ ਚਰਚਾ ਦੀ ਇਹ ਛੇੜ ਦਿੱਤਾ, ਕਿਉਂਕਿ ਬਹੁਤ ਸਾਰੇ ਕੇਸ ਇਹੋ ਜਿਹੇ ਨੇ ਜਿਨ੍ਹਾਂ ਨੂੰ ਫੂਲਕਾ ਸਾਹਿਬ ਹੈਂਡਲ ਕਰ ਰਹੇ ਨੇ। ਇਸ ਏਰੀਏ ਦੇ ਕੇਸ ਵੀ ਨੇ। ਹੋ ਸਕਦਾ ਹੈ ਕਿ ਇਹ ਜਿਹੜਾ ਦਸਤਾਵੇਜ਼ ਹੈ ਕਿਤਾਬ ਦੇ ਰੂਪ ਦੇ ਵਿੱਚ ਇਹਨੂੰ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਜਾਵੇ। ਜੇ ਰੱਖਿਆ ਜਾਂਦਾ ਤੇ ਦਮਨ ਕੌਰ ਜਿਹੜੀ ਹੈ ਜੀ ਬੇਟੀ ਜਿਹੜੀ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ, ਫਿਰ ਉਹਦੀ ਗਵਾਹੀ ਵੀ ਹੋ ਸਕਦੀ ਹੈ, ਕਿਉਂਕਿ ਇਹਦਾ ਇੱਕ ਪੱਖ ਤਾਂ ਉਹਨੇ ਇਹ ਕਿਹਾ ਕਿ ਅੱਗ ਲਾਉਣ ਦੇ ਯਤਨ ਸੀ। ਦੂਜੀ ਜਿਹੜੀ ਉਹਨੇ ਅਹਿਮ ਗੱਲ ਇਹਦੇ ਵਿੱਚ ਇਹ ਕਹੀ ਹੈ ਕਿ ਮੈਂ ਸਾਰਿਆਂ ਨੂੰ ਨਹੀਂ ਪਛਾਣਦੀ ਪਰ ਬਹੁਤ ਸਾਰਿਆਂ ਨੂੰ ਪਛਾਣਦੀ ਵੀ ਸੀ ਕਿ ਇਹ ਕੌਣ ਲੋਕ ਨੇ ਜਿਹੜੇ ਕਿ ਉੱਥੇ ਅੱਗ ਲਾਉਣ ਦੇ ਵਾਸਤੇ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਘਰ ਆਏ ਸਨ। ਉਹਨੇ ਇਹ ਵੀ ਕਿਹਾ ਕਿ ਉਸ ਦਿਨ ਉਹਨਾਂ ਦੇ ਪਿਤਾ ਡਾਕਟਰ ਮਨਮੋਹਨ ਸਿੰਘ ਹੋਰੀ ਹੈ ਨਹੀਂ ਸੀ ਇੱਥੇ, ਉਹ ਚੇਨਈ ਜਿਹੜਾ ਜੀ ਉਹ ਗਏ ਹੋਏ ਸੀਗੇ। ਸੋ ਇਹ ਕਿਤਾਬ ਨੇ ਇੱਕ ਨਵੀਂ ਚਰਚਾ ਜਿਹੜੀ ਹੈ ਜੀ 1984 ਦੇ ਬਾਰੇ ਦੇ ਵਿੱਚ ਛੇੜ ਦਿੱਤੀ ਹੈ ਜੀ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੇ RSS ਦਾ ਮੁਖੀ ਆ ਮੋਹਨ ਭਾਗਵਤ, ਉਹਨੇ ਇੱਕ ਵਾਰੀ ਫੇਰ ਇੱਦਾਂ ਦਾ ਬਿਆਨ ਵਿਵਾਦਗ੍ਰਸਤ ਦੇ ਦਿੱਤਾ ਹੈ ਵੀ ਹਿੰਦੁਸਤਾਨ ਦਾ ਨਾਗਰਿਕ ਜਿਹੜਾ ਆ ਉਹ ਹਿੰਦੂ ਅਖਵਾਵੇਗਾ। ਨਾਲ ਉਹਨੇ ਤੁਲਨਾ ਕੀਤੀ ਵੀ ਜਿੱਦਾਂ ਅਮਰੀਕਨ ਜਿਹੜੇ ਅਮਰੀਕਾ ਦੇ ਰਹਿਣ ਵਾਲੇ ਉਹਨੂੰ ਅਮਰੀਕਨ ਤੇ ਜਰਮਨੀ ਦੇ ਰਹਿਣ ਵਾਲੇ ਨੂੰ ਜਿੱਦਾਂ ਜੀ ਜਰਮਨ ਕਹਿੰਦੇ, ਇਸੇ ਤਰੀਕੇ ਦੇ ਨਾਲ ਹਿੰਦੁਸਤਾਨ ਦੇ ਰਹਿਣ ਵਾਲੇ ਨੂੰ ਹਿੰਦੂ ਕਹਾਂਗੇ। ਸੋ ਇਹ ਜਿਹੜੇ ਘੱਟ ਗਿਣਤੀ ਜਾਂ ਹੋਰ ਧਰਮ ਵਾਲੇ ਲੋਕ ਆ ਉਹ ਕਿੱਧਰ ਨੂੰ ਜਾਣਗੇ? ਹੁਣ ਮੋਹਨ ਭਾਗਵਤ ਹੋ ਗਿਆ ਜੀ, ਇੱਕ ਇਹਨਾਂ ਦਾ ਹੈਗਾ ਪ੍ਰਵੀਨ ਕੁਮਾਰ ਤੋਗੜੀ, ਇਹ ਹੋ ਗਏ। ਇਹ ਤਾਂ ਮੌਕਾ ਭਾਲਦੇ ਨੇ ਨਾ ਜੀ ਕਿ ਕਿੱਥੇ ਬਿਆਨ ਉਹਨਾਂ ਦਾ ਲੱਗ ਸਕਦਾ। ਹੁਣ ਜਦੋਂ ਸਰਕਾਰ ਹੀ ਆਪਣੀ ਹੋਵੇ ਹੁਣ ਤਾਂ ਕੁਝ ਵੀ ਉਹ ਕਹੀ ਜਾਣ ਤੇ ਸਭ ਸੱਚ ਹੈ। ਮੈਂ ਤਾਂ ਕੱਲ ਟੀਚਰ ਨਾਲ ਕਹਿ ਰਿਹਾ ਸੀਗਾ ਵੀ ਜਿਸ ਤਰੀਕੇ ਦੇ ਨਾਲ ਇਸ ਵੇਲੇ ਭਾਰਤ ਰਤਨ ਦਾ ਰੌਲਾ ਪਿਆ ਹੋਇਆ ਉਹ ਨਾ ਹੋਵੇ ਕੱਲ ਨੂੰ ਕੋਈ ਚੁੱਕ ਕੇ ਮੋਹਨ ਭਾਗਵਤ ਦਾ ਨਾਮ ਮੂਹਰੇ ਲੈ ਆਵੇ ਜਾਂ ਪ੍ਰਵੀਨ ਤੋਗੜੀਆ ਦਾ ਲੈ ਆਵੇ ਵੀ ਇਹਨਾਂ ਦੀ ਵੀ ਕੁਰਬਾਨੀ ਬੜੀ ਹੈ। ਇਹ ਤਾਂ ਅੱਗ ਲਾਉਣ ਵਾਲੇ ਲੋਕ ਨੇ ਜੀ, ਉਹਨਾਂ ਨੇ ਅੱਗ ਲਾ ਕੇ ਸਾਈਡ ਤੇ ਹੋ ਜਾਣਾ। ਲੋਕ ਜਿਹੜੇ ਨੇ ਉਹ ਮਰਵਾ ਦੇਣਗੇ। ਇੱਦਾਂ ਦੀਆਂ ਗੱਲਾਂ ਗੋਆ ਦੇ ਵਿੱਚੋਂ ਵੀ ਪਿਛਲੇ ਦਿਨਾਂ ਦੇ ਵਿੱਚੋਂ ਜਿਹੜੀਆਂ ਸਾਹਮਣੇ ਆਉਂਦੀਆਂ ਰਹੀਆਂ ਨੇ। ਸਰਕਾਰ ਜਿਹੜੀ ਹੈ ਜੀ ਉਹਦੇ ਵੱਲੋਂ ਅਜੇ ਇਹਦੇ ਉੱਤੇ ਕੋਈ ਟਿੱਪਣੀ ਜਿਹੜੀ ਉਹ ਨਹੀਂ ਆਈ BJP ਦੀ ਸਰਕਾਰ ਦੀ ਤਰਫੋਂ, ਜਦੋਂ ਕਿ ਜਿਹੜੀ RSS ਹੈ ਉਹ ਹੁਣ ਥੋੜਾ ਜਿਹਾ ਇਹਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਜ਼ਰੂਰ ਕਰ ਰਹੀ ਹੈ, ਕਿਉਂਕਿ ਰੌਲਾ ਜ਼ਿਆਦਾ ਪੈ ਗਿਆ ਕਿ ਇੱਦਾਂ ਦਾ ਇਹ ਮਤਲਬ ਨਹੀਂ ਸੀਗਾ, ਤੋੜ ਮਰੋੜ ਕੇ ਪੇਸ਼ ਕੀਤਾ ਜਿਵੇਂ ਅਕਸਰ ਜਿਹੜਾ ਕਿਹਾ ਜਾਂਦਾ ਹੁੰਦਾ। ਤੋ ਮੋਹਨ ਭਾਗਵਤ ਦਾ ਜਿਹੜਾ ਬਿਆਨ ਹੈ ਜੀ ਬਿਲਕੁਲ ਇਸ ਵੇਲੇ ਚਰਚਾ ਦੇ ਵਿੱਚ ਹੈ ਔਰ ਉਹਨੇ ਵਿਰੋਧੀ ਧਿਰਾਂ ਨੂੰ ਇੱਕ ਮੁੱਦਾ ਜਿਹੜਾ ਜੀ ਦਿੱਤਾ। ਜੀ 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 ਅਤੇ ਨਾਲ ਹੀ ਜਿਹੜੀਆਂ ਕੁਛ ਹੋਰ ਖਬਰਾਂ ਜਿਹੜੀਆਂ ਆ ਰਹੀਆਂ ਵੀ ਜਿਹੜੇ ਕੁਛ 36 ਪੁਰਾਣੇ ਕਾਨੂੰਨ ਹੈਗੇ ਆ ਉਹ ਜਿਹੜੀ ਮੌਜੂਦਾ ਸਰਕਾਰ ਆ ਉਹ ਖਾਰਜ ਕਰ ਰਹੀ ਹੈ, ਉਹ ਖਤਮ ਕਰ ਰਹੀ ਹੈ, ਜਿਸ ਦੇ ਵਿੱਚ
ਆਨੰਦ ਮੈਰਿਜ ਜਿਹੜਾ ਐਕਟ ਆ ਜਿਸ ਦੇ ਵਿੱਚ ਸੋਧ ਕੀਤੀ ਗਈ ਸੀ ਉਹ ਵੀ ਉਹਦੇ ਵਿੱਚ ਸ਼ਾਮਿਲ ਹੈਗਾ? ਇਹ ਬਿਲਕੁਲ ਇਹ ਖਬਰ ਜਿਹੜੀ ਹੈ ਜੀ ਸਾਹਮਣੇ ਆ ਰਹੀ ਹੈ ਕਿ 36 ਇਦਾਂ ਦੇ ਕਾਨੂੰਨ ਨੇ ਜਿਨ੍ਹਾਂ ਨੂੰ ਰੱਦ ਜਿਹੜਾ ਜੀ ਉਹ ਕੀਤਾ ਜਾ ਰਿਹਾ। ਜਿਹੜੇ ਰਵੀ ਸ਼ੰਕਰ ਪ੍ਰਸਾਦ ਨੇ ਜੀ, ਜਿਹੜੇ ਕਾਨੂੰਨ ਮੰਤਰੀ ਨੇ, ਉਹਨਾਂ ਨੇ ਇਹ ਜਿਹੜੀ ਗੱਲ ਹੈ ਜੀ ਉਹ ਕਹੀ ਹੈ ਕਿ ਇਹਦੇ ਵਿੱਚ ਕੁਝ ਹੈ ਨਹੀਂ ਜਿਨ੍ਹਾਂ ਨੂੰ ਖਤਮ ਕਰਨਾ ਜੀ। ਬਿੱਲ ਜਰੀਏ ਵਿਸਲ ਬਲੋਅਰ ਐਕਟ ਦੇ ਪਾਸ ਹੋਣ ਦੌਰਾਨ ਕਾਨੂੰਨ ਮੰਤਰਾਲੇ ਵੱਲੋਂ ਇੱਕ ਮਾਮੂਲੀ ਗਲਤੀ ਨੂੰ ਸੁਧਾਰਨ ਦੇ ਵਾਸਤੇ ਸੋਧ ਜਿਹੜੀ ਆ ਉਹ ਲਿਆਂਦੀ ਗਈ ਸੀਗੀ। ਇਹ ਬਿੱਲ ਵੀ ਜਿਹੜਾ ਜੀ ਕਾਨੂੰਨ ਬਣ ਗਿਆ ਸੀਗਾ। ਜਿਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਕਹੀ ਗਈ ਹੈ ਜੀ ਉਹਦੇ 'ਚ ਜਿਹੜਾ ਜਨ ਪ੍ਰਤੀਨਿਧੀ ਐਕਟ, ਵਿਆਹ ਐਕਟ, ਚੋਣ ਕਾਨੂੰਨ, ਤਲਾਕ ਕਾਨੂੰਨ, ਆਨੰਦ ਵਿਆਹ ਐਕਟ ਜਿਹੜੇ ਨੇ ਉਹ ਸ਼ਾਮਲ ਨੇ। ਪੰਜਾਬ ਦੇ ਵਿੱਚ ਇਹ ਜਿਹੜਾ ਪਾਸ ਜ਼ਰੂਰ ਕੀਤਾ ਹੋਇਆ ਜੀ। ਅੱਗੇ ਤਾਂ ਸੈਂਟਰ ਦਾ ਧੱਕਾ ਹੁੰਦਾ ਸੀਗਾ, ਇਹਦੇ ਵਿੱਚ ਸੈਂਟਰ ਵਾਲੇ ਜਿਹੜੇ ਆ ਉਹ ਇਹਨੂੰ ਰੱਦ ਕਰਦੇ ਆ। ਫਿਰ ਦੇਖਦੇ ਹਾਂ ਜੀ ਕਿ ਇਹਦਾ ਜਿਹੜਾ ਪ੍ਰਤੀਕਰਮ ਹੈ ਉਹ ਸਾਡੇ ਬਾਦਲ ਸਾਹਿਬ ਜਿਹੜੇ ਉਹ ਕੀ ਦਿੰਦੇ ਨੇ। ਉਹ ਗੋਲਕਾਂ ਦੇ ਵਾਸਤੇ ਤਾਂ ਕਈ ਦਿਨ ਉੱਥੇ ਜਾ ਕੇ ਜਿਹੜੇ ਬੈਠੇ ਰਹੇ ਨੇ। ਦੇਖਦੇ ਹਾਂ ਇਸ ਮਾਮਲੇ ਨੂੰ ਵੀ ਉਹ ਚੁੱਕਦੇ ਨੇ ਜਾਂ ਨਹੀਂ। ਜੀ ਤੇ ਜਾਣ ਤੋਂ ਪਹਿਲਾਂ ਜ਼ਰੂਰ ਇੱਕ ਜਿਹੜੀ ਅਖੀਲਾ ਜਿਹੜਾ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਵੀ ਕੇਜਰੀਵਾਲ ਹੁਣਾਂ ਨੇ ਇੱਕ ਜਿਹੜਾ ਐਂਟੀ ਕਰਪਸ਼ਨ ਬਿਊਰੋ ਆ ਦਿੱਲੀ ਦੇ ਵਿੱਚ ਉਸ ਦੇ ਬਾਰੇ ਉਹਨਾਂ ਨੇ ਗੱਲ ਕੀਤੀ ਵੀ ਜਦੋਂ ਦੀ ਬੀਜੇਪੀ ਸਰਕਾਰ ਆਈ ਉਸ ਦੀਆਂ ਜਿਹੜੀਆਂ ਕਾਫੀ ਪਾਵਰਾਂ ਆ ਉੱਤੋਂ ਖੋਹ ਲਈਆਂ ਗਈਆਂ ਆ। ਕੀ ਜਿਹੜੇ ਉਸ ਦੇ ਵਿੱਚ ਕਾਰਨ ਦੱਸੇ ਉਹਨਾਂ ਨੇ? ਜਿਹੜਾ ਕੁਛ ਐਕਚੁਅਲੀ ਜਿਹੜੀਆਂ ਉਹਨਾਂ ਨੇ ਇੱਕ ਕੇਸ ਦਰਜ ਕਰਾਇਆ ਸੀ, ਤੁਹਾਨੂੰ ਯਾਦ ਹੋਣਾ, ਅੰਬਾਨੀ ਦੇ ਉੱਤੇ। ਜੀ ਬਿਲਕੁਲ। ਉਹਦੇ ਕਰਕੇ ਇਹ ਜਿਹੜਾ ਜੀ ਹੋ ਰਿਹਾ। ਪਰ ਇੰਨਾ ਹੈ ਕਿ ਉਹ ਜਿਹੜੀ FIR ਦਰਜ ਹੋਈ ਸੀਗੀ ਨਾ, ਜੇ ਉਸ ਮਾਮਲੇ ਨੂੰ ਲੈ ਕੇ ਕੇਂਦਰ ਦੀ ਸਰਕਾਰ ਫਸੀ ਬਹੁਤ ਬੁਰੀ ਪਈ ਆ ਜੀ। ਉਹਨੂੰ ਖਾਰਜ ਨਹੀਂ ਕੀਤਾ ਜਾ ਸਕਦਾ ਜੀ। ਜੇ ਉਹ ਕੇਸ ਦਰਜ ਹੁੰਦਾ ਤੇ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਜਿਹੜਾ ਜੀ ਉਹ ਹੋ ਜਾਊਗਾ ਕਿ ਏਡੇ ਵੱਡੇ ਬੰਦੇ ਦੇ ਉੱਤੇ ਜਿਹੜਾ ਜੀ ਇਸ ਤਰੀਕੇ ਦੇ ਨਾਲ ਕੇਸ ਦਰਜ ਜਿਹੜਾ ਜੀ ਉਹ ਹੋ ਜਾਣਾ। ਇਸ ਮਾਮਲੇ 'ਚ ਲੈ ਕੇ ਉਹ ਫਸੇ ਹੋਏ ਨੇ, ਇਸੇ ਕਰਕੇ ਉਹਦੇ ਖੰਭ ਕੁਤਰੇ ਜਾ ਰਹੇ ਨੇ। ਜੀ ਬਿਲਕੁਲ ਸਰੋਤਿਓ, ਤੇ ਆਪਾਂ ਜਿਹੜੀ ਗੱਲਬਾਤ ਚੱਲ ਰਹੀ ਹੈ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਬਲਤੇਜ ਪੰਨੂ ਹੁਣਾਂ ਦੇ ਨਾਲ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜ-ਨਾਮਾ ਕਿ ਭਾਸ਼ਣ ਸੰਘ ਦੇ ਮੁਖੀ ਇੱਕ ਹੋਰ ਕਰਿਆ, ਇੱਧਰ ਉੱਧਰ ਦੇ ਕੀਤੇ ਵਖਿਆਨ ਬੇਲੀ। ਜੀ, ਭਾਸ਼ਣ ਸੰਘ ਦੇ ਮੁਖੀ ਇੱਕ ਹੋਰ ਕਰਿਆ, ਇੱਧਰ ਉੱਧਰ ਦੇ ਕੀਤੇ ਵਖਿਆਨ ਬੇਲੀ। ਕਰ ਗਿਆ ਧਾਰਨਾ ਪੇਸ਼ ਹੈ ਨਵੇਂ ਸਿਰਿਓਂ, ਵੰਡਦਾ ਗਿਆ ਫਿਰ ਕਈ ਗਿਆਨ ਬੇਲੀ। ਜੀ, ਰਾਜਨੀਤੀ ਦੇ ਆਖਰ ਵਿੱਚ ਬਾਤ ਛੇੜੀ, ਜਿਸ ਨੇ ਲਿਆ ਸੀ ਖਿੱਚ ਧਿਆਨ ਬੇਲੀ। ਬਦਲੀ ਕੇਂਦਰ ਦੀ ਨਵੀਂ ਸਰਕਾਰ, ਆਖੇ ਸਕਦੇ ਲੋਕ ਹਨ ਬਦਲ ਸੁਲਤਾਨ ਬੇਲੀ। ਜੀ, ਗੱਲਾਂ ਨਾਲ ਸੰਕੇਤ ਕੁਝ ਕਰ ਗਿਆ ਉਹ ਜੀ, ਜਿਸ ਦਾ ਹੋਰਾਂ ਤੋਂ ਵੱਖ ਹੈ ਤਰਕ ਬੇਲੀ। ਗੱਲਾਂ ਨਾਲ ਸੰਕੇਤ ਕੁਝ ਕਰ ਗਿਆ ਉਹ, ਜਿਸ ਦਾ ਹੋਰਾਂ ਤੋਂ ਵੱਖ ਹੈ ਤਰਕ ਬੇਲੀ। ਮੋਦੀ ਸ਼ਾਹ ਦਾ ਲਿਆ ਨਾ ਨਾਂ, ਉਸਨੇ ਲੋਕਤੰਤਰ ਦਾ ਕੱਢ ਗਿਆ ਅਰਕ ਬੇਲੀ। ਜੀ ਤੇ ਤੁਹਾਡਾ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਪ੍ਰੋਗਰਾਮ ਦੇ ਵਿੱਚ, ਖਬਰ ਤੇ ਨਜ਼ਰ ਦੇ ਵਿੱਚ। ਕੱਲ ਤੱਕ ਲਈ ਤੁਹਾਡਾ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਮਿਹਰਬਾਨੀ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ। ਤੇ ਸਰੋਤਿਓ, ਸੀਗਾ ਪ੍ਰੋਗਰਾਮ ਖਬਰ ਤੇ ਨਜ਼ਰ। ਇੱਥੇ ਹੀ ਜਿਹੜਾ ਅੱਜ ਦਾ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਕੱਲ ਨੂੰ ਆਪ ਸਭ ਦੇ ਨਾਲ ਇੱਕ ਵਾਰੀ ਫਿਰ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਜੁੜਾਂਗੇ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਹੀ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।